ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹੇ ਰੂਹਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਨਵੰਬਰ 2017 16 ਮੱਘਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰ ਹੈ ਤੁਹਾਡੇ? ਦੇਖੋ, ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਜੀ, ਜਿਹੜੇ ਪ੍ਰੋਟੈਸਟ ਦੋਨੋਂ ਹੀ ਜਿਨ੍ਹਾਂ ਨੂੰ ਅਸੀਂ ਕਵਰ ਕੀਤਾ ਹੈ, ਓਟਵਾ ਔਰ DC ਵਾਲੇ, ਉਹਨਾਂ ਨੂੰ ਤਾਂ ਸਾਨੂੰ ਕਾਫੀ ਸ਼ਲਾਘਾ ਵਾਲੇ ਕਾਮੈਂਟ ਵੀ ਮਿਲੇ ਔਰ ਬਹੁਤ ਸਾਰੇ ਵਿਊਜ਼ ਵੀ ਮਿਲੇ। ਔਰ ਵਾਸ਼ਿੰਗਟਨ ਪ੍ਰੋਟੈਸਟ ਜਿਹੜਾ ਸਾਡਾ 16-17 ਮਿੰਟ ਦਾ ਐਡਰੈਸ ਸੀ, ਸਪੀਚ ਸੀ, ਉਸ ਨੂੰ ਸੈਪਰੇਟ ਕਰਕੇ ਵੀ ਸਾਡੀ ਟੈਕਨੀਕਲ ਟੀਮ ਨੇ ਫੇਸਬੁੱਕ ਤੇ ਪਾਇਆ। ਔਰ ਉਸ ਨੂੰ ਵੀ, ਕਿਉਂਕਿ ਕਈ ਵਾਰ ਇਹ ਹੁੰਦਾ ਹੈ ਵੀ ਕਿਸੇ ਕੋਲ ਘੰਟਾ ਡੇਢ ਘੰਟਾ ਸਾਰਾ ਪ੍ਰੋਗਰਾਮ ਦੇਖਣ ਦਾ ਮੌਕਾ ਨਹੀਂ ਹੁੰਦਾ ਜੀ, ਲੇਕਿਨ ਮੈਂ ਕੁਦਰਤੀ ਆਉਣ ਤੋਂ ਪਹਿਲਾਂ ਦੇਖ ਰਿਹਾ ਸੀ ਕਿ ਉਸ ਸਪੀਚ ਨੂੰ ਪਿਛਲੇ 2 ਦਿਨਾਂ ਦੇ ਵਿੱਚ ਜਦੋਂ ਤੋਂ ਇਹ ਪਾਇਆ 40,000 ਤੋਂ ਜ਼ਿਆਦਾ ਜਿਹੜੇ ਉਸ ਦੇ ਵਿਊਜ਼ ਨੇ, 361 ਸ਼ੇਅਰ ਨੇ ਔਰ 78 ਕਾਮੈਂਟ ਨੇ ਜੀ। ਸੋ ਇਸ ਤੋਂ ਬਹੁਤ ਵਾਰ ਇਹ ਨਹੀਂ ਹੈ ਵੀ ਅਸੀਂ ਇਹ ਸੁਣਾ ਕੇ ਵਾਰ-ਵਾਰ ਜਿਹੜਾ ਹੈ ਉਹ ਕੋਈ ਆਪਣਾ ਗੁੱਡਾ ਬਣਨ ਦੀ ਗੱਲ ਹੁੰਦੀ ਹੈ, ਪਰ ਇਹਦੇ ਚੋਂ ਇੱਕ ਗੱਲ ਦਾ ਜਿਹੜਾ ਹੈ ਉਹ ਤਸੱਲੀ ਵਾਲਾ ਪਾਰਟ ਜ਼ਰੂਰ ਨਿਕਲਦਾ ਹੈ ਕਿ ਇੱਕ ਸਟੇਜ ਤੇ ਜਦੋਂ ਕਿ ਇਹ ਲੱਗਦਾ ਸੀ ਅੱਜ ਤੋਂ 10, 12, 15 ਸਾਲ ਪਹਿਲਾਂ, ਜਦੋਂ 1995 'ਚ ਉਹਨਾਂ ਨੇ ਪੰਜਾਬ ਦੇ ਵਿੱਚ ਸਾਰੀ ਮੂਵਮੈਂਟ ਖਤਮ ਕਰ ਦਿੱਤੀ, ਅਗਲੇ 10 ਸਾਲ ਇੱਕ ਬੜਾ ਕੁਆਇਟ ਪੀਰੀਅਡ ਜਿਹਾ ਰਿਹਾ ਕਿ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਬਹੁਤ ਸਾਰਿਆਂ ਨੇ ਔਰ ਕੁਛ ਨੇ ਜਿਹੜੇ ਈਵਨ ਐਕਟਿਵਿਸਟ ਵੀ ਸੀ ਕਹਿਣਾ ਸ਼ੁਰੂ ਕਰ ਦਿੱਤਾ ਜੀ ਕਿਤੇ ਪੰਜਾਬ 'ਚ ਵੀ ਸਾਡੀ ਮੂਵਮੈਂਟ ਦਾ ਹਾਲ ਨਕਸਲੀ ਮੂਵਮੈਂਟ ਵਾਲਾ ਹੀ ਨਾ ਹੋਏ ਕਿ ਉਹਦੇ 'ਚ ਵੀ ਬੜੇ ਜੋਸ਼ੋ ਖਰੋਸ਼ ਨਾਲ ਉਹਦੀ ਸ਼ੁਰੂਆਤ ਹੋਈ ਸੀ, ਲੇਕਿਨ ਜਿਉਂ ਹੀ ਮਿਲੀਟੈਂਸੀ ਉਹਨਾਂ ਦੀ ਖਤਮ ਹੋਈ, ਈਵਨ ਕਮਿਊਨਿਜ਼ਮ ਸਾਰੀ ਦੁਨੀਆ 'ਚੋਂ ਹੀ ਉੜਿਆ, ਪਰ ਉੱਥੋਂ ਬਿਲਕੁਲ ਹੀ ਪੰਜਾਬ ਦੇ ਵਿੱਚ ਇਹਨਾਂ ਦਾ ਕਮਿਊਨਿਸਟ ਪਾਰਟੀ ਦੀ ਔਰ ਨਕਸਲਿਜ਼ਮ ਦੀ ਬਿਲਕੁਲ ਹੋਂਦ ਹੀ ਗਾਇਬ ਹੋ ਗਈ। ਤੇ ਮੇਰਾ ਹਮੇਸ਼ਾ ਇਹ ਕਹਿਣਾ ਸੀ ਕਿ ਦੇਖੋ, ਉਹਦਾ ਜਿਹੜਾ ਆਧਾਰ ਸੀ, ਬੇਸ ਸੀ, ਜਿਸ ਦੀ ਬੁਨਿਆਦ ਸੀ, ਉਹ ਬੜੀ, ਜਿਸ ਬਾਰੇ ਮੈਂ ਅਕਸਰ ਇਹ ਉਰਦੂ ਦੀ ਲਾਈਨ ਦੁਹਰਾਉਂਦਾ ਹੁੰਦਾ ਕਿ ਜੋ ਆਸ਼ਿਆਨਾ ਸ਼ਾਖੇ ਨਾਜ਼ੁਕ ਪੇ ਹੋਗਾ ਨਾ ਪਾਏਦਾਰ ਹੋਗਾ, ਕਿ ਜਿਹੜਾ ਆਲਣਾ, ਜਿਹੜਾ ਘੌਂਸਲਾ, ਜਿਹੜਾ ਨੈਸਟ ਬੜੀ ਨਾਜ਼ੁਕ ਸ਼ਾਖ ਦੇ ਉੱਤੇ ਹੁੰਦਾ ਹੈ, ਦਰਖਤ ਦੀ ਕਮਜ਼ੋਰ ਬ੍ਰਾਂਚ ਤੇ ਹੁੰਦਾ, ਉਹ ਨਾ ਪਾਏਦਾਰ ਹੁੰਦਾ, ਉਹਨੇ ਡਿੱਗਣਾ ਹੁੰਦਾ। ਤੇ ਜਿਹੜਾ ਬਣਿਆ ਹੀ ਮਜ਼ਬੂਤ ਬ੍ਰਾਂਚ ਤੇ ਹੋਏ, ਮੈਂ ਕਿਹਾ ਜੀ ਜਿਹੜੀ ਸਾਰੀ ਕਮਿਊਨਿਜ਼ਮ ਦੀ ਆਈਡੀਓਲੋਜੀ ਨਾਸਤਿਕਤਾ ਚੋਂ ਨਿਕਲੀ ਔਰ ਕਾਰਲ ਮਾਰਕਸ ਦਾ ਇੱਕ ਐਕਸਪੈਰੀਮੈਂਟ ਸੀ, ਉਹਦੇ 'ਚ 60-70 ਸਾਲ ਜੇ 1917 ਤੋਂ ਦੇਖੀਏ ਜਦੋਂ ਰਸ਼ੀਅਨ ਤਬਦੀਲੀ ਹੋਈ ਔਰ 1991-92 ਤੱਕ ਪਹੁੰਚਦੇ ਆ, 1990 ਤੱਕ ਪਹੁੰਚਦੇ ਆਂ ਜਿਹੜਾ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟ ਗਿਆ ਔਰ ਹੌਲੀ 70 ਤੋਂ ਜ਼ਿਆਦਾ ਦੇਸ਼ਾਂ ਜਿੱਥੇ ਇਹਨਾਂ ਦਾ ਜ਼ੋਰ ਸੀ ਉਹ ਗੱਲ ਮੁੱਕ ਗਈ। ਪਰ ਮੈਂ ਕਿਹਾ ਵੀ ਇਸ ਦੇ ਉਲਟ ਜਿਹੜੀ ਸਾਡੀ ਸਟਰਗਲ ਹੈ ਖਾਲਿਸਤਾਨ ਦੀ, ਇਸ ਦੀ ਮਜ਼ਬੂਤੀ ਪਾਏਦਾਰੀ ਹੈ ਕਿ ਇਹ ਉਹ ਰੈਵੋਲੂਸ਼ਨ ਹੈ ਜਿਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਫਾਰਮ 'ਚ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 230 ਸਾਲ ਦਾ ਸਮਾਂ ਲੱਗਿਆ। 1469 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਔਰ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਔਰ 230 ਸਾਲ 'ਚ ਉਹ ਮਨੁੱਖ ਜਿਸ ਨੂੰ ਇਸ ਕਾਬਲ ਗੁਰੂ ਸਾਹਿਬ ਨੇ ਕੀਤਾ ਹੈ ਕਿ ਉਹ ਹੁਣ ਪੂਰੇ ਦਾਅਵੇ ਦੇ ਨਾਲ ਸੋਵਰਨਿਟੀ ਨਾ ਸਿਰਫ ਕਲੇਮ ਕਰੇਗਾ ਜਾਂ ਕਲੇਮ ਕੀਤੀ, ਉਸ ਸੋਵਰਨਿਟੀ ਦੇ ਲਈ ਜਿਹੜਾ ਉਹ ਸਿਰ ਵਾਰਨਾ ਵੀ ਉਹਨੇ ਸਿੱਖਿਆ ਔਰ ਸਿਰ ਵਾਰੇ। ਔਰ ਇਹੀ ਕਾਰਨ ਸੀ ਕਿ ਜਦੋਂ ਅਸੀਂ ਦੇਖਦੇ ਹਾਂ ਕਿ 1699 ਤੋਂ ਬਾਅਦ ਜਿਹੜਾ 18ਵੀਂ ਸਦੀ ਦੀ ਸ਼ੁਰੂਆਤ ਹੁੰਦੀ ਹੈ
ਤੇ ਫਿਰ ਪੂਰੀ ਇੱਕ ਸਦੀ ਉਹ ਖਾਲਸਾ ਘੱਲੂਕਾਰਿਆਂ ਦੇ ਦੌਰ ਚੋਂ ਇੱਕ ਤੋਂ ਬਾਅਦ ਇੱਕ ਜ਼ੁਲਮ ਦਾ ਸ਼ਿਕਾਰ ਹੋਇਆ, ਪਰ ਉਸ ਦੀ ਫਾਊਂਡੇਸ਼ਨ ਇੰਨੀ ਪਾਏਦਾਰ ਸੀ, ਮਜ਼ਬੂਤ ਸੀ ਕਿ ਉਸ ਨੇ ਫਿਰ ਉਸ ਧਰਤੀ ਦੇ ਉੱਤੇ ਉਹ ਰੈਵੋਲੂਸ਼ਨ ਲਿਆਂਦਾ, ਜਿਸ ਬਾਰੇ ਬੁੱਲੇ ਸ਼ਾਹ ਨੇ ਵੀ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਉਹਨਾਂ ਨੂੰ ਕੌੜਾ ਘੁੱਟ ਭਰਨਾ ਪਿਆ ਮੁਗਲਾਂ ਨੂੰ, ਔਰ ਭੂਰਿਆਂ ਦੀ ਬੁੱਕੜ ਮਾਰਨ ਵਾਲੇ ਜਿਹੜੇ ਨੇ ਉਹ ਉਸ ਧਰਤੀ ਦੇ ਜਿਹੜੇ ਨੇ ਉਹ ਸਿੱਖਦਾਰ ਬਣੇ, ਬਾਦਸ਼ਾਹ ਬਣੇ। ਸੋ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਉਹ ਜਿਹੜਾ ਸਾਡਾ ਉਹ 10ਵੇਂ ਪਾਤਸ਼ਾਹ ਨੇ ਸਰਬੰਸ ਕੁਰਬਾਨ ਕਰਕੇ ਖਾਲਸੇ ਨੂੰ ਉਸ ਦੇ ਵਿੱਚ ਆਪਣਾ ਵਸੇਵਾ ਕੀਤਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਔਰ ਇਹ ਖਾਲਸੇ ਦੇ ਨਾਲ ਜਿਹੜੀ ਬਾਦਸ਼ਾਹਤ ਹੈ, ਸੋਵਰਨਿਟੀ ਹੈ, ਬੋਲਬਾਲ ਹੈ, ਰਾਜ ਕਰੇਗਾ ਖਾਲਸਾ ਹੈ, ਇਹ ਬਿਲਟ ਇਨ ਹੈ, ਇਸ ਨੂੰ ਇਹਦੇ ਤੋਂ ਸੈਪਰੇਟ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਕਦੇ ਕੋਸ਼ਿਸ਼ ਵੀ ਕੀਤੀ, ਹੁਣ ਆ ਜੋ 20ਵੀਂ ਸਦੀ 'ਚ ਇਨ ਜਨਰਲ ਔਰ 47 ਤੋਂ ਬਾਅਦ ਇਨ ਪਾਰਟਿਕੂਲਰ ਜਿਹੜਾ ਸਾਰਾ ਗੁਰੂਡਮ ਖੜਾ ਕੀਤਾ ਹੈ, ਰਾਧਾ ਸੁਆਮੀ, ਨਰਕਧਾਰੀ, ਸੌਦਾ ਸਾਧ, ਆਸ਼ੂਤੋਸ਼ ਜਾਂ ਹੋਰ ਇਸ ਕਿਸਮ ਦੇ ਜਿਹੜੇ ਸਿਰਫ ਮਾੜਾ ਫੜਾ ਕੇ ਨਕੰਮੇ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਕਾਮਯਾਬ ਨਹੀਂ ਹੋਏ। ਅਲਟੀਮੇਟਲੀ ਜੋ ਹੀ ਖਾਲਸੇ ਦੀ ਇੰਪਲਸ ਜਦੋਂ ਅਸੀਂ ਸੰਤ ਪਿੰਡਾਂ ਵਾਲਿਆਂ ਦੇ ਰੂਪ 'ਚ ਜਿਹੜਾ ਸੰਤ ਸਿਪਾਹੀ ਦਾ ਕਾਨਸੈਪਟ ਸਾਹਮਣੇ ਆਉਂਦਾ ਤੇ ਉਸੇ ਹੀ ਕੌਮ 'ਚੋਂ ਜਿਹਨੂੰ ਕਿ ਦੁਸ਼ਮਣ ਸਮਝਦਾ ਸੀ ਵੀ ਉਹਨੇ ਡੀਜਨਰੇਟ ਕਰ ਦਿੱਤਾ ਹੈ, ਥਾਂ ਥਾਂ ਜਿਹੜੇ ਨੇ ਉਹ ਡੇਰੇ ਬਣਾ ਕੇ ਔਰ ਇਸ ਕਿਸਮ ਦਾ ਉਹਨਾਂ ਨੂੰ ਬਿਲਕੁਲ ਜਿਹੜਾ ਸਾਡਾ ਜੁਝਾਰੂ ਪੱਖ ਹੈ ਉਹਨੂੰ ਕਮਜ਼ੋਰ ਕਰ ਦਿੱਤਾ ਹੈ, ਜਿਹੜਾ ਫਾਈਟਰ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਫਿਰ ਉਸ ਧਰਤੀ ਤੇ ਉਸ ਸੰਤ ਸਿਪਾਹੀ ਦੇ ਕਿਰਦਾਰ ਨੇ ਵੀ ਜ਼ੋਰ ਦਿਖਾਏ। ਔਰ ਇਹ ਕੰਟੀਨਿਊਟੀ ਜਿਹੜੀ ਸੀ, ਗੱਲ ਮੂਵਮੈਂਟ ਦਾ ਮਤਲਬ ਸਿਰਫ ਕੋਈ ਬੰਦੇ ਮਾਰਨ ਜਾਂ ਬੰਦੇ ਮਰਵਾਉਣ ਤੱਕ ਮਹਿਦੂਦ ਨਹੀਂ ਹੁੰਦਾ। ਉਹ ਤਾਂ ਇਹ ਹੈ ਕਿ ਵੀ ਕਿਵੇਂ ਉਹਦੀ ਅਗਲੀ ਜਨਰੇਸ਼ਨ ਵੀ ਇੱਕ, ਜਿਵੇਂ 18ਵੀਂ ਸਦੀ 'ਚ ਇੱਕ ਜਨਰੇਸ਼ਨ ਜਿਹੜੀ 10ਵੇਂ ਪਾਤਸ਼ਾਹ ਦੇ ਨਾਲ ਸੀ, ਜਾਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਉਹਨਾਂ ਨੇ ਕੰਪਨੀ ਕੀਤਾ। ਜੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ, ਇੱਕ ਵਾਰ ਸਾਰਾ ਕੁਝ ਤਹਿਸ ਨਹਿਸ ਹੋਇਆ, ਉਦੋਂ ਵੀ ਦੁਸ਼ਮਣ ਨੇ ਇਹ ਸਮਝਿਆ ਹੋਏਗਾ ਕਿ ਉਹਨਾਂ ਨੇ ਸਿੱਖ ਤਹਿਰੀਕ ਨੂੰ ਮੁਕਾ ਦਿੱਤਾ, ਆਜ਼ਾਦੀ ਦੀ ਜਿਹੜੀ ਇੰਪਲਸ ਹੈ ਉਹ ਖਤਮ ਕਰ ਦਿੱਤੀ। ਫਿਰ ਸਿੱਖ ਮਿਸਲਾਂ ਨਿਕਲੀਆਂ, 2 ਘੱਲੂਘਾਰੇ ਹੋਏ। ਇੱਕ ਘੱਲੂਘਾਰੇ 'ਚ, ਵੱਡੇ ਘੱਲੂਘਾਰੇ 'ਚ ਇੱਕ ਦਿਨ 'ਚ 40-50 ਹਜ਼ਾਰ ਸਿੱਖ ਮਾਰ ਦਿੱਤੇ ਜਾਂਦੇ ਨੇ। ਉਦੋਂ ਵੀ ਉਹਨਾਂ ਨੇ ਸਮਝਿਆ ਹੋਏਗਾ ਅਫਗਾਨ ਅਬਦਾਲੀ ਨੇ ਕਿ ਵੀ ਉਹਨਾਂ ਨੇ ਸਿੱਖ ਤਹਿਰੀਕ ਨੂੰ ਮੁਕਾ ਦਿੱਤਾ। ਉਹਦੇ 'ਚੋਂ ਫਿਰ ਸਿੱਖ ਖਲੋ ਆਏ। ਇਹੀ ਹਾਲ ਲੱਖੂ ਜੱਸੂ ਨੇ, ਲਖਪਤ ਰਾਏ, ਜਸਪਤ ਰਾਏ, ਜਿਨ੍ਹਾਂ ਨੇ ਛੋਟਾ ਘੱਲੂਘਾਰਾ ਵਰਤਾਇਆ ਸੀ। ਲੇਕਿਨ ਕਿਉਂਕਿ ਇਹਦੀ ਫਾਊਂਡੇਸ਼ਨ, ਇਸ ਦੀ ਬੁਨਿਆਦ ਬੜੀ ਡੂੰਘੀ ਹੈ, ਇਹ ਹਮੇਸ਼ਾ ਹੀ ਇਸ ਨੇ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਵਾਪਸ ਆਣੇ। ਔਰ ਫਿਰ ਅਸੀਂ ਦੇਖਦੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਉਹ ਫਿਰ ਫੁੱਲ ਟੂ ਦਾ ਬਲੂਮ ਅਗੇਨ। ਜਦੋਂ ਅਸੀਂ ਟ੍ਰੇਟਰਸ ਦੀ ਗੱਲ ਕਰਦੇ ਹਾਂ, ਗਦਾਰਾਂ ਦੀ ਗੱਲ ਕਰਦੇ ਹਾਂ, ਜਾਂ ਪੈਰਲਲ ਹਕੂਮਤਾਂ ਦੇ ਖੜੇ ਕੀਤੇ ਸਿਸਟਮ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦਾ ਮਕਸਦ ਇਸ ਸੱਚ ਦੀ ਦੁਕਾਨ ਨੂੰ ਜਿਹੜਾ ਕਮਜ਼ੋਰ ਕਰਨਾ ਰਿਹਾ, ਤੇ ਫਿਰ ਇਹ ਜਿਹੜਾ ਪਾਰਟ ਹੈ, ਕਿਉਂਕਿ ਅੱਜ ਅਸੀਂ ਵਿਚਾਰ ਦੇ ਲਈ ਮੁੱਖ ਤੌਰ ਤੇ ਪਹਿਲਾ ਟੌਪਿਕ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਬਾਦਲ ਦੇ ਲਿਫਾਫੇ 'ਚੋਂ ਜਿਹੜਾ ਨਿਕਲਿਆ, ਉਸ ਦੀ ਚੋਣ ਔਰ ਸਾਰੀ ਐਗਜ਼ੈਕਟਿਵ ਹੀ ਲਿਫਾਫੇ 'ਚੋਂ ਨਿਕਲੀ, ਉਸ ਦੀ ਗੱਲ ਕਰਨ ਜਾ ਰਹੇ। ਪਰ ਉਸ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਇੱਕ ਪਾਸੇ ਜਿੱਥੇ ਸੱਚ ਦੀ ਗੱਲ, ਭਾਵੇਂ 10 ਪਾਤਸ਼ਾਹ ਜਦੋਂ ਸਰੀਰਕ ਜਾਮਿਆਂ ਦੇ ਵਿੱਚ ਲੀਡ ਕਰ ਰਹੇ ਸਨ, ਉਦੋਂ ਵੀ ਔਰ ਉਸ ਤੋਂ ਬਾਅਦ ਵੀ ਹਕੂਮਤਾਂ ਦੀ ਇਹ ਕੋਸ਼ਿਸ਼ ਹੁੰਦੀ ਰਹੀ ਹੈ ਕਿ ਵੀ ਤੁਸੀਂ ਪੈਰਲਲ ਸਟਰਕਚਰ ਖੜੇ ਕਰ ਦਿਓ, ਤੇ ਜੇ ਉਹ ਪੈਰਲਲ ਸਟਰਕਚਰ ਨਾ ਵੀ ਹੋਣ, ਜਿਹੜੇ ਐਗਜ਼ਿਸਟਿੰਗ ਸਟਰਕਚਰ ਨੇ ਉਹਨਾਂ ਦੇ ਉੱਤੇ ਕੰਟਰੋਲ ਕਰ ਲਓ, ਉਹਨਾਂ ਦੇ ਵਿੱਚ ਆਪਣੇ ਬੰਦੇ ਵਾੜ ਦਿਓ ਤੇ ਉਹਨਾਂ ਨੂੰ ਫਿਰ ਮਨਮਰਜ਼ੀ ਦੇ ਨਾਲ ਚਲਾਓ। ਅਸੀਂ ਪਹਿਲੇ ਪਾਤਸ਼ਾਹ ਤੋਂ ਬਾਅਦ ਹੀ ਦੇਖਦੇ ਹਾਂ ਕਿ ਵੀ ਕਿਵੇਂ ਇਹ ਜਿਹੜੀਆਂ ਤਾਕਤਾਂ ਨੇ ਉਹ ਕਦੇ ਜਿਹੜਾ ਉਹਨਾਂ ਦੇ ਦਾਸੂ ਦੇ ਰੂਪ 'ਚ, ਗੁਰੂ ਅੰਗਦ ਸਾਹਿਬ ਦੇ ਸਪੁੱਤਰ ਨੇ, ਉਹਨਾਂ ਪਿੱਛੇ ਬ੍ਰਾਹਮਣਵਾਦੀ ਤਾਕਤਾਂ ਆ ਜਾਂਦੀਆਂ ਨੇ। ਫਿਰ ਜਦੋਂ ਅਸੀਂ ਦੇਖਦੇ ਹਾਂ ਤੀਸਰੇ ਪਾਤਸ਼ਾਹ ਦੇ ਵੇਲੇ, ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੈ ਲਾਗੈ ਪਾਏ ਜੀ, ਉਹ ਮੋਹਰੀ ਆ ਜਾਂਦਾ, ਮੋਹਣ ਆਕੜ ਜਾਂਦਾ, ਉਹ ਇੱਕ ਵੱਖਰੀ ਧਿਰ ਸ਼ੁਰੂ ਹੋ ਜਾਂਦੀ ਹੈ। ਫਿਰ ਅਸੀਂ ਗੋਂਦੇ ਦੀ ਗੱਲ ਦੇਖਦੇ ਹਾਂ, ਕਿਵੇਂ ਵਿਰੋਧ ਸ਼ੁਰੂ ਹੁੰਦਾ ਹੈ, ਅਕਬਰ ਤੱਕ ਪਹੁੰਚ ਹੁੰਦੀ ਹੈ, 5ਵੇਂ ਪਾਤਸ਼ਾਹ ਤੱਕ ਪਹੁੰਚਦਿਆਂ ਖਤਰਨਾਕ ਉਹ ਚੰਦੂ ਰੂਪ ਅਖਤਿਆਰ ਕਰ ਲੈਂਦਾ। ਨਾ ਜੋ ਮਰਜ਼ੀ ਹੋਏ, ਪਰ ਇਹ ਵੇਲੇ ਦੀਆਂ ਹਕੂਮਤਾਂ ਦੀ ਇੰਟਰਫੇਰੈਂਸ ਜਾਂ ਉਹਨਾਂ ਦੀ ਸਾਜ਼ਿਸ਼ ਤਾਂ ਕਿ ਸੱਚ ਦੀ ਆਵਾਜ਼ ਨੂੰ ਕਮਜ਼ੋਰ ਕੀਤਾ ਜਾਏ,
ਚੰਦੂ ਮਾਰਿਆ ਜਾਂਦਾ, ਉਹਦਾ ਮੁੰਡਾ ਨਿਕਲ ਆਉਂਦਾ। 6ਵੇਂ ਪਾਤਸ਼ਾਹ ਦੇ ਵੇਲੇ ਇੱਕ ਜੰਗ ਨੂੰ ਉਹ ਲੀਡ ਕਰ ਰਿਹਾ, ਮਾਰਿਆ ਜਾਂਦਾ ਉਹਦੇ। ਫਿਰ ਅਸੀਂ ਦੇਖਦੇ ਹਾਂ ਕਿ 9ਵੀਂ ਪਾਤਸ਼ਾਹੀ ਤੱਕ ਪਹੁੰਚਦੇ ਹਾਂ। ਬੇਸ਼ੱਕ ਉਹੀ ਆਜ਼ਜ਼ੀ ਦੇ ਨਾਲ ਆਉਂਦੇ ਨੇ ਗੁਰੂ ਘਰ 'ਚ ਕਿ ਜੀ ਸਾਡਾ ਜਿਹੜਾ ਧਾਰਮਿਕ ਆਜ਼ਾਦੀ ਜਿਹੜੀ ਹੈ ਉਹ ਖਤਰੇ 'ਚ ਹੈ, ਪਰ ਉਹੀ ਫਿਰ ਉਹਨਾਂ ਦੀ ਨਸਲ ਜਿਹੜੀ ਉਹ 22 ਧਾਰ ਦੇ ਪਹਾੜੀ ਰਾਜੇ ਬਣ ਕੇ ਵਿਰੋਧ ਖਲੋ ਜਾਂਦੇ ਨੇ। ਤੇ ਇਧਰੋਂ ਉਹ ਸੁੱਚਾਨੰਦ ਦੀ ਕਹਾਣੀ ਹੋਏ, ਗੰਗੂ ਦੀ ਹੋਏ, ਜਾਂ 18ਵੀਂ ਸਦੀ ਦੇ ਅਸੀਂ ਲੱਖੂ ਜੱਸੂ ਦੀ ਗੱਲ ਕੀਤੀ ਹੈ। ਸੋ ਇਹ ਦਾਇਰਾਕਾਰ ਬਰਾਬਰ, ਔਰ ਇਸ ਦੌਰ ਦੇ ਵਿੱਚ ਉਹ ਪ੍ਰਿਥੀਏ ਦੀ ਔਲਾਦ ਹੋਏ, ਮੀਣੇ ਹੋਣ, ਰਾਮ ਰਾਏ ਹੋਏ, ਰਾਮ ਰਾਈਏ, ਮਸੰਦ ਹੋਣ, ਇਹ ਸਾਰੇ ਹਕੂਮਤਾਂ ਨੇ ਖੜੇ ਕੀਤੇ ਤਾਂ ਕਿ ਜਿਹੜੀ ਪਾਵਰਫੁਲ ਆਵਾਜ਼ ਹੈ ਜਿਹੜੀ ਸਿੱਖੀ ਦੀ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ 10 ਗੁਰੂ ਸਾਹਿਬਾਨ ਤੱਕ ਜਿਹੜੀ ਹੈ ਉਹਦੀ ਕੰਟੀਨਿਊਟੀ ਸੀ, ਉਸ ਪੀਰੀਅਡ 'ਚ ਵੀ ਉਹਨਾਂ ਨੇ ਰਾਈਵਲ ਖੜੇ ਕੀਤੇ। ਔਰ ਅੰਗਰੇਜ਼ਾਂ ਨੇ 1849 'ਚ ਪੰਜਾਬ ਲੈਣ ਤੋਂ ਬਾਅਦ ਇਸ ਗੱਲ ਨੂੰ ਯਕੀਨੀ ਬਣਾਇਆ, ਔਰ ਇਹ ਗੱਲ ਵੇਲੇ ਦੇ ਹਾਕਮਾਂ ਨੂੰ ਵੀ ਪਤਾ ਸੀ ਉਸ ਪੀਰੀਅਡ 'ਚ ਵੀ। ਜੇ ਅਬਦਾਲੀ ਨੇ ਆ ਕੇ ਦਰਬਾਰ ਸਾਹਿਬ ਨੂੰ ਡਿਸਟਰੋਏ ਕੀਤਾ, ਅਕਾਲ ਤਖਤ ਨੂੰ ਡਿਸਟਰੋਏ ਕੀਤਾ, ਜਾਂ ਮੁਗਲਿਆ ਹਕੂਮਤ ਨੇ ਉੱਥੇ ਮੱਸਾ ਰੰਗੜ ਲਿਆ ਕੇ ਬਿਠਾਇਆ, ਤੇ ਜ਼ਾਹਰ ਹੈ ਕਿ ਉਹ ਸਾਡੇ ਸੈਂਟਰ ਦੀ, ਸਾਡੇ ਗੁਰਦੁਆਰਿਆਂ ਦੀ, ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਦੀ, ਸਾਡੇ ਟੈਂਪੋਰਲ ਸੀਟ ਜਿਹੜੀ ਆ ਅਕਾਲ ਤਖਤ, ਉਹਦੀ ਅਹਿਮੀਅਤ ਤੋਂ ਜਾਣੂ ਸਨ। ਅੰਗਰੇਜ਼ਾਂ ਨੇ ਵੀ ਆਉਂਦੇ 1849 'ਚ ਪੰਜਾਬ ਲਿਆ। ਉਹਨਾਂ ਨੇ ਅਕਾਲ ਤਖਤ ਸਾਹਿਬ, ਦਰਬਾਰ ਸਾਹਿਬ ਕੰਪਲੈਕਸ ਔਰ ਤਰਨਤਾਰਨ ਤੇ ਬਾਬਾ ਟਾਲੇ ਸਿੱਧੇ ਤੌਰ ਤੇ ਸਰਬਰਾਹ ਦੇ ਕਬਜ਼ੇ ਤੇ ਆਪਣਾ ਉਹਨਾਂ ਦਾ ਡਿਪਟੀ ਕਮਿਸ਼ਨਰ ਅਪਾਇੰਟ ਕਰਦਾ ਸੀ। ਔਰ ਬਾਕੀ ਜਿਹੜੇ ਨੇ ਉਹਨਾਂ ਨੇ ਮਹੰਤਾਂ ਨੂੰ ਜਿਹੜਾ ਇੰਡੀਪੈਂਡੈਂਟ ਕਰਕੇ ਉਹਨਾਂ ਦੀ ਪਰਸਨਲ ਪ੍ਰਾਪਰਟੀ ਬਣਾ ਦਿੱਤਾ। ਅਸੀਂ ਅਕਸਰ ਇਸ ਦਾ ਜ਼ਿਕਰ ਕਰਦੇ ਹਾਂ ਕਿ ਕਿਵੇਂ ਫਿਰ ਅਗਲੇ ਲਗਭਗ 70 ਸਾਲ ਮਹੰਤਾਂ ਨੇ ਕੀ ਨਹੀਂ ਕੀਤਾ, ਜਿਸ ਨੂੰ ਅਸੀਂ ਬਿਲਕੁਲ ਗਿਰਾਵਟ ਦੀ ਹੱਦ ਤੋਂ ਵੀ ਥੱਲੇ ਤੱਕ ਜਾ ਕੇ ਜੋ ਉਹਨਾਂ ਨੇ ਕੀਤਾ। ਪੰਚ ਅਵੇਅਰਨੈਸ ਆਈ 1920 ਤੱਕ ਪਹੁੰਚਦੇ ਆ। ਸ਼੍ਰੋਮਣੀ ਕਮੇਟੀ ਦਾ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖਾਂ ਦਾ ਇੱਕ ਕਾਰਡ ਸ਼੍ਰੋਮਣੀ ਕਮੇਟੀ ਹੋਣ ਚਾਹੁੰਦੀ ਹੈ, ਔਰ ਫਿਰ ਕਿਵੇਂ ਉਹਨੂੰ ਸਰਕਾਰ ਜਿਹੜੀ ਆ ਉਹ ਅਨਲਾਫੁਲ ਡਿਕਲੇਅਰ ਕਰ ਦਿੰਦੀ ਹੈ। ਤੇ ਫਿਰ 1920 ਤੋਂ ਸਾਕਾ ਨਨਕਾਣਾ ਸਾਹਿਬ ਤੋਂ ਲੈ ਕੇ ਜੈਤੋ ਦੇ ਮੋਰਚੇ ਤੱਕ ਦਾ ਸੰਘਰਸ਼, ਔਰ ਫਾਈਨਲ ਗੁਰਦੁਆਰਾ ਐਕਟ ਦਾ ਡਰਾਫਟ 1924 ਦੇ ਵਿੱਚ ਆਉਂਦਾ ਹੈ। 1925 'ਚ ਗੁਰਦੁਆਰਾ ਐਕਟ ਬਣਦਾ ਤੇ ਉਹ ਫਿਰ ਸਾਨੂੰ ਉਸ ਪਾਸੇ ਵੱਲ ਧੱਕ ਦਿੱਤਾ ਜਾਂਦਾ ਹੈ, ਜਿਸ ਬਾਰੇ ਤੇਜਾ ਸਿੰਘ ਸਮੁੰਦਰੀ ਨੇ, ਜਿਹੜੇ ਜੇਲ੍ਹ 'ਚ ਜਿਨ੍ਹਾਂ ਨੇ ਆਪਣੀ ਜਾਨ ਦਿੱਤੀ, ਉਹਨਾਂ ਨੇ ਕਿਹਾ ਸੀ ਕਿ ਜੀ ਅਸੀਂ ਮੋਰਚੇ ਲਾਏ ਮਹੰਤਾਂ ਦੇ ਖਿਲਾਫ ਕਿ ਬ੍ਰਿਟਿਸ਼ ਸਰਕਾਰ ਇਹਨਾਂ ਦੀ ਮਦਦ ਕਰਦੀ ਹੈ ਔਰ ਇਹ ਸਾਡੇ ਮਨਮਤੀਆਂ ਕਰਦੇ ਨੇ, ਤੇ ਹੁਣ ਅਸੀਂ ਉਹ ਗੁਰਦੁਆਰਾ ਕਾਨੂੰਨ ਮੰਨਣ ਜਾ ਰਹੇ ਹਾਂ ਜਿੱਥੇ ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਕੋਲ ਕੰਟਰੋਲ ਹੋਏਗਾ। ਉਹ ਚੋਣਾਂ ਕਰਵਾਉਣਗੇ, ਉਹ ਡਿਸਾਈਡ ਕਰਨਗੇ ਕੀ ਕਰਨਾ। ਔਰ ਉਹਨਾਂ ਨੇ ਬਾਹਰ ਆਉਣ ਤੋਂ ਨਾ ਕਰ ਦਿੱਤੀ ਸੀ ਗੁਰਦੁਆਰਾ ਉਸ ਡਰਾਫਟ ਦੇ ਉੱਤੇ, ਗੁਰਦੁਆਰਾ ਐਕਟ ਦੇ, ਔਰ ਜੇਲ੍ਹ ਦੇ ਵਿੱਚ ਉਹਨਾਂ ਦੀ ਮੌਤ ਹੋਈ। ਔਰ ਇਹ ਵੀ ਆਇਰਨੀ ਆਫ ਦਾ ਸਿਚੁਏਸ਼ਨ ਹੈ, ਇਸ ਨੂੰ ਜੋਕ ਕਹੋ, ਇਸ ਨੂੰ ਉਹਨਾਂ ਦੀ ਸ਼ਹਾਦਤ ਨੂੰ ਹੀ ਜਿਹੜਾ ਛੁਟਿਆਣਾ ਕਹੋ ਕਿ ਸ਼੍ਰੋਮਣੀ ਕਮੇਟੀ ਨੇ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਨਾਂ ਹੀ ਆਪਣੇ ਦਫ਼ਤਰ ਦਾ ਨਾਂ ਤੇਜਾ ਸਿੰਘ ਸਮੁੰਦਰੀ ਦੇ ਨਾਂ ਤੇ ਰੱਖਿਆ। ਔਰ ਅੱਜ ਜੋ ਡਰਾਮਾ ਉੱਥੇ ਪਿਛਲੇ 92 ਸਾਲ ਤੋਂ ਚੱਲ ਰਿਹਾ, ਉਸ ਦਾ ਸਭ ਤੋਂ ਨੇੜਲਾ ਪੱਧਰ ਹਰ ਸਾਲ ਅਸੀਂ ਦੇਖਦੇ ਹਾਂ ਵੀ ਇਹ ਗਿਰਾਵਟ ਵੱਲ। ਕਦੇ ਉਸ ਸ਼੍ਰੋਮਣੀ ਕਮੇਟੀ ਨੂੰ ਬੇਸ਼ੱਕ ਬਾਬਾ ਖੜਕ ਸਿੰਘ ਜਾਂ ਮਾਸਟਰ ਤਾਰਾ ਸਿੰਘ ਜਾਂ ਉਸ ਕਿਸਮ ਦੇ ਲੋਕ ਭਾਵੇਂ 47 ਦੇ ਦੌਰ 'ਚ ਇਸ ਸਭ ਦੇ ਲਈ ਜੋ ਅੰਗਰੇਜ਼ਾਂ ਦੇ ਤੋਂ ਮਿਲਣ ਦੀ ਨਾ ਕੁਛ ਲੈਣ ਦੀ ਥਾਂ ਤੇ ਜੋ ਇਹਨਾਂ ਨੇ ਫੈਸਲੇ ਕੀਤੇ, ਉਸ ਲਈ ਅਸੀਂ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਾਂ। ਪਰ ਫਿਰ ਵੀ ਉਹਨਾਂ ਦੇ ਨਿੱਜੀ ਜੀਵਨ 'ਚ ਕੋਈ ਇਸ ਲੈਵਲ ਦੀ ਕਰਪਸ਼ਨ ਜਾਂ ਕੋਈ ਇਖਲਾਕੀ ਗਿਰਾਵਟ ਜਾਂ ਦੂਸਰੀਆਂ ਚੀਜ਼ਾਂ ਨਹੀਂ ਸਨ। ਉਹ ਫਿਰ ਵੀ ਔਰ ਉਹ ਸਾਰੇ ਦੌਰ ਦੇ ਵਿੱਚ 30ਵਿਆਂ 40ਵਿਆਂ 'ਚ ਫਿਰ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਉਹ ਅਕਾਲੀ ਕਾਡਰ ਮੌਜੂਦ ਸੀ ਗਰਾਊਂਡ ਲੈਵਲ ਦੇ ਉੱਤੇ, ਜਿਹੜੇ ਜੇਲ੍ਹਾਂ ਵੀ ਭਰਦਾ ਸੀ, ਕੁਰਬਾਨੀਆਂ ਵੀ ਕਰਦਾ ਸੀ, ਸਿੱਖੀ ਵੈਲਿਊਜ਼ ਦੇ ਨਾਲ ਵੀ, ਭਾਵੇਂ ਉੱਤੋਂ ਡਾਇਰੈਕਸ਼ਨ ਲੈਸ ਸਨ ਜਾਂ ਉਤਲੀ ਲੀਡਰਸ਼ਿਪ ਜਿਹੜੀ ਵਿਕ ਜਾਂਦੀ ਸੀ ਤਾਂ ਉਹ ਵਿਚਾਰੇ ਇਹੀ ਕਿ ਖਾਲਸਾ ਜੀ ਧੋਖਾ ਹੋ ਗਿਆ ਤਾਂ ਵੀ ਜਕਾਰਾ ਛੱਡ ਦਿੰਦੇ ਸੀ। ਉਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਵੀ ਕੀ ਚੱਲ ਰਿਹਾ। ਪਰ ਹੁਣ ਅਸੀਂ ਦੇਖਦੇ ਹਾਂ, ਔਰ ਇਹ ਜਿਹੜੀ ਇਹਨਾਂ ਦੀ ਡੀਜਨਰੇਸ਼ਨ ਸੀ 1980 ਤੱਕ ਪਹੁੰਚਦੇ ਆ, ਜਦੋਂ ਕਿ ਸੰਤ ਪਿੰਡਰਾਂ ਵਾਲੇ ਸੀਨ ਦੇ ਉੱਤੇ ਉੱਭਰਦੇ ਨੇ, ਵਰਸਟ ਫਾਰਮ 'ਚ ਸੀ। ਫਿਰ ਵੀ ਸੰਤ ਪਿੰਡਰਾਂ ਵਾਲਿਆਂ ਨੇ ਇਮਾਨਦਾਰ ਯਤਨ ਕੀਤਾ ਕਿ ਇਹ ਬਾਦਲ, ਟੌੜਾ, ਤਲਵੰਡੀ, ਇਹਨਾਂ ਦੀ ਡੋਮੀਨੈਂਸ ਵਾਲਾ, ਜਿਨ੍ਹਾਂ ਨੇ ਅੱਗੋਂ ਲੌਂਗੋਵਾਲ ਨੂੰ, ਹਰਚੰਦ ਸਿੰਘ ਨੂੰ ਅੱਗੇ ਰੱਖਿਆ ਹੋਇਆ ਸੀ, ਕਿ ਇਹਨਾਂ ਦੇ ਨਾਲ, ਇਹਨਾਂ ਨੂੰ ਨਾਲ ਲੈ ਕੇ ਅੱਗੇ ਲਾ ਕੇ ਪੰਥ ਦਾ ਭਲਾ ਕੁਝ ਹੋ ਜਾਏ। ਉਹ ਸਮਝਦੇ ਸੀ ਇਹਨਾਂ ਸਾਰਿਆਂ ਨੂੰ, ਲੇਕਿਨ ਅਲਟੀਮੇਟਲੀ ਸਾਰੇ ਸਾਜ਼ਸ਼ੀ ਟੋਲੇ ਨੇ
ਸਣੇ ਲੌਂਗੋਵਾਲ ਦੇ ਕਿਵੇਂ ਇੰਦਰਾ ਗਾਂਧੀ ਦੇ ਨਾਲ ਸਾਂਝ ਭਿਆਲੀ ਪਾਈ। ਜੂਨ 84 ਦੇ ਘੱਲੂਘਾਰੇ ਲਈ ਜੇ ਹਕੂਮਤ ਬ੍ਰਾਹਮਣਵਾਦੀ ਤਾਕਤਾਂ ਜ਼ਿੰਮੇਵਾਰ ਨੇ ਤੇ ਇਹ ਬਾਦਲ, ਟੌੜਾ, ਤਲਵੰਡੀ, ਬਰਨਾਲਾ, ਰਾਮੂ ਵਾਲੀਆ, ਇਹ ਸਾਰੇ ਜਿਹੜੇ ਲੋਕ ਰਲੇ ਹੋਏ ਸੀ। ਹੁਣ ਤਾਂ ਸਬੂਤ ਨੇ, ਇਹ 18 ਦੇ ਕਰੀਬ ਖੁਫੀਆ ਮੀਟਿੰਗਾਂ ਇਹਨਾਂ ਨੇ ਅੱਡ-ਅੱਡ ਸਰਕਟ ਹਾਊਸ ਔਰ ਦੂਸਰੀਆਂ ਥਾਵਾਂ ਤੇ ਕੀਤੀਆਂ। ਸੋ ਇਹ ਇੱਕ ਵੱਖਰੀ ਲਾਈਨ ਹੈ। ਔਰ ਇਹ ਹੁਣ ਪਿਛਲੇ 33 ਸਾਲਾਂ 'ਚ ਜੀ ਇੱਕ ਪਾਸੇ ਇਹਨਾਂ ਨੇ ਜਿਹੜਾ ਸੰਤ ਭਿੰਡਰਾਂਵਾਲਿਆਂ ਦੇ ਖਿਲਾਫ ਦਰਬਾਰ ਸਾਹਿਬ ਤੇ ਹਮਲੇ ਦੇ ਹੱਕ 'ਚ ਸਾਜ਼ਿਸ਼ ਰਚੀ ਔਰ ਇਹਦੇ ਸਾਹਮਣੇ ਹੈ ਵੀ ਫਿਰ ਕੀ ਹੋਇਆ। ਔਰ ਫਿਰ ਸਿੱਖ ਨੌਜਵਾਨੀ ਦਾ ਘਾਣ ਕਰਵਾਉਣ ਲਈ ਕਿਵੇਂ ਬਾਦਲ ਵਰਗਾ ਬੰਦਾ KP ਗਿੱਲ ਦੇ ਨਾਲ ਵੀ ਖੁਫੀਆ ਮੀਟਿੰਗਾਂ ਕਰਦਾ ਰਿਹਾ। ਔਰ ਕਿਵੇਂ ਇਹਨਾਂ ਨੇ, ਔਰ ਉਹਦੇ ਸਬੂਤ ਇਹ ਨੇ ਕਿ ਵੀ ਉਸ ਪੀਰੀਅਡ 'ਚ ਵੀ ਇਹਨਾਂ ਨੇ ਕਦੇ ਤਾਂ ਦੜ ਵੱਟ ਲਈ ਚੁੱਪ ਕਰਕੇ, ਫਿਰ ਕਿਵੇਂ ਜਿਹੜੇ ਸਿੱਖ ਕਿਲਰ ਆਫੀਸਰ ਸੀ ਉਹਨਾਂ ਨੂੰ ਇਹਨਾਂ ਦੇ ਹੱਥ ਜਦੋਂ ਹਕੂਮਤ ਆਈ ਇਹਨਾਂ ਨੇ ਵਡਿਆਇਆ। ਉਹ ਇਜ਼ਹਾਰ ਆਲਮ ਹੋਏ, ਉਹ ਸੁਮੇਧ ਸੈਣੀ ਹੋਏ, ਉਹ ਸੁਰੇਸ਼ ਅਰੋੜਾ ਹੋਏ। ਔਰ ਅੱਜ ਵੀ ਉਹੀ ਸੁਰੇਸ਼ ਅਰੋੜਾ, ਅਮਰਿੰਦਰ ਦੇ ਵੇਲੇ ਵੀ ਉਹੀ ਨੌਜਵਾਨਾਂ ਦੇ ਉੱਤੇ ਜੋ ਜ਼ੁਲਮ ਢਾਏ ਜਾ ਰਹੇ ਨੇ, ਜੋ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਬਰਾਬਰ ਹੈ। ਔਰ ਇਸ ਸਾਰੇ ਪੀਰੀਅਡ 'ਚ ਜੋ ਹਾਲ ਸ਼੍ਰੋਮਣੀ ਕਮੇਟੀ ਦਾ ਇਹਨਾਂ ਨੇ ਕੀਤਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1 ਅਰਬ ਤੋਂ ਜ਼ਿਆਦਾ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਬਾਦਲਾਂ ਦੀ, ਜਿਹਨੂੰ ਅੰਗਰੇਜ਼ੀ 'ਚ ਫੀਫਡਮ ਕਹਿੰਦੇ ਨੇ, ਜਗੀਰ ਹੈ, ਉਹ ਡਿਸਾਈਡ ਕਰਦੇ ਨੇ। ਹਾਲਾਂਕਿ ਜਦੋਂ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਸ਼ੇਰ ਸਿੰਘ ਜਾਂ ਉਸ ਤੋਂ ਬਾਅਦ ਦੂਸਰੇ ਲੋਕ ਵੀ, ਮੋਹਨ ਸਿੰਘ ਤੁੜ ਜਾਂ ਦੂਜੇ ਲੋਕ ਵੀ ਆਉਂਦੇ ਰਹੇ, ਉਦੋਂ ਘੱਟੋ ਘੱਟ ਧੜੇਬੰਦੀ ਤਾਂ ਸੀ। ਧੜੇਬੰਦੀ ਵੀ ਕਈ ਵਾਰੀ ਪਾਵਰਫੁਲ ਹੁੰਦੀ ਸੀ, ਕਈ ਵਾਰੀ ਇੱਕ ਐਸਾ ਵੀ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਜਿਹੜਾ ਇੱਕ ਦਿਨ ਹੀ ਰਿਹਾ ਸੀ, ਲੇਕਿਨ ਫਿਰ ਵੀ ਕੋਈ ਸਿਧਾਂਤਕ ਨੁਕਤਾ ਨਿਗਾਹ ਸੀ। ਇੱਕ ਧਿਰ ਦਾ ਪਤਾ ਹੁੰਦਾ ਸੀ ਕਿ ਕੈਰੋਂ ਤੋਂ ਪ੍ਰਭਾਵਿਤ ਨੇ ਜਾਂ ਗਿਆਨੀ ਕਰਤਾਰ ਸਿੰਘ ਕਾਂਗਰਸ ਦੇ ਨਾਲ ਰਲਿਆ ਹੋਇਆ, ਇਹ ਸ਼ਰਾਰਤ ਕਰ ਰਹੇ ਨੇ। ਪਰ ਇੱਕ ਜਿਹੜੀ ਵੱਡੀ ਪੰਥਕ ਧਿਰ ਸੀ, ਪੰਥਕ ਇੰਟਰਸਟ ਵਾਲੀ, ਜੇ ਕਦੇ ਉਹ ਥੋੜਾ ਲੂਜ਼ ਵੀ ਕਰਦੇ ਸੀ ਉਹ ਵਾਪਸ ਰੀਕੈਪਚਰ ਕਰ ਲੈਂਦੇ ਸੀ। ਪਰ ਹੁਣ ਹਾਲ ਇਹ ਹੈ ਕਿ ਜਿਵੇਂ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ ਜਿਵੇਂ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਦੇ ਸਾਰੇ ਸਰਦਾਰ ਜਿਹੜੇ ਸੀ ਉਹ ਸਿਰ ਨੀਵਾਂ ਕਰਕੇ ਉਹਦੇ ਤੇ ਜਿਹੜਾ ਉਹਨਾਂ ਸਰੈਂਡਰ ਡਾਕੂਮੈਂਟ ਸੀ ਉਹਦੇ ਤੇ ਦਸਤਖਤ ਕਰੀ ਗਏ। ਔਰ ਉਹਨੇ ਅੰਗਰੇਜ਼ਾਂ ਦੇ ਜਿਹੜਾ ਵਾਇਸਰਾਏ ਕੌਣ ਸੀ ਉਹਨੇ ਕਹਿੰਦੇ ਵੀ ਇੰਨਾ ਟਾਈਮ ਤਾਂ ਈਵਨ ਭੇਡਾਂ ਦੇ ਇੱਜੜ ਦਾ ਸੌਦਾ ਕਰਦਿਆਂ ਵੀ ਲੱਗ ਜਾਂਦਾ, ਜਿਸ ਤੋਂ ਘੱਟ ਟਾਈਮ ਦੇ ਵਿੱਚ ਉਹਨਾਂ ਸਰਦਾਰਾਂ ਨੇ ਸਰੈਂਡਰ ਕੀਤਾ। ਉਹਨਾਂ ਨੇ ਉਹਨਾਂ ਨੂੰ ਕਿਹਾ ਜੀ ਜੇ ਤੁਸੀਂ ਆਪਣੀਆਂ ਜਗੀਰਾਂ ਰੱਖਣੀਆਂ ਨੇ ਇਹਨੂੰ ਮੰਨ ਲਓ, ਅਦਰਵਾਈਜ਼ ਸਭ ਜਗੀਰਾਂ ਦੇ ਨਾਲ ਜੁੜ ਗਏ। ਔਰ ਹੁਣ ਜੋ ਹਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ, ਹਾਲਾਂਕਿ ਇਹ ਵੀ ਆਊਟਡੇਟਡ ਸ਼੍ਰੋਮਣੀ ਕਮੇਟੀ 10 ਸਾਲ ਹੋ ਗਏ ਨੇ, ਪਹਿਲਾਂ 5 ਸਾਲ ਸਹਿਜਧਾਰੀਆਂ ਦਾ, ਕਿਉਂਕਿ ਇਸ ਸਾਰੇ ਗੁਰਦੁਆਰਾ ਐਕਟ ਦੇ ਥੱਲੇ ਕੰਟਰੋਲ ਸਰਕਾਰ ਦੇ ਕੋਲ ਚਲਾ ਗਿਆ ਜੀ। ਉਹਨਾਂ ਨੇ ਡਿਸਾਈਡ ਕਰਨਾ ਵੀ ਕਦੋਂ ਚੋਣਾਂ ਕਰਵਾਉਣੀ ਹੈ, ਕੀ ਹੈ। ਹੁਣ ਤਾਂ 4 ਸੂਬੇ ਬਣ ਗਏ ਨੇ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ। ਸਾਰੀਆਂ ਸਰਕਾਰਾਂ ਦੀ ਸਹਿਮਤੀ ਦੀ ਲੋੜ ਹੈ। ਦਿੱਲੀ ਸਰਕਾਰ ਦੀ, ਔਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਐਗਜ਼ੈਕਟਿਵ ਦੀ ਹਰ ਨਵੰਬਰ 'ਚ ਹੁੰਦੀ ਹੈ ਸਾਲ ਬਾਅਦ। ਦੂਸਰੀਆਂ ਨੂੰ ਤਾਂ ਹੁਣ ਇਹ 10 ਸਾਲ ਪੁਰਾਣੀ ਕਮੇਟੀ ਹੈ ਜਿਹਨੇ ਇਹ ਚੁਣਿਆ। ਔਰ ਇਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਉਹਨਾਂ ਦਾ ਹੁਣ ਸੈਸ਼ਨ ਹੋਇਆ ਕੱਲ, ਉਹਦੇ 'ਚ ਟੋਟਲ ਵੋਟਾਂ ਜਿਹੜੀਆਂ ਮੈਂਬਰ ਹਾਜ਼ਰ ਸੀ 170, ਉਹਨਾਂ 'ਚੋਂ ਜਿਹੜੇ 8 ਮੈਂਬਰ ਗੈਰ ਹਾਜ਼ਰ ਰਹੇ, ਜਿਨ੍ਹਾਂ 'ਚੋਂ ਇੱਕ ਸੇਵਾ ਸਿੰਘ ਸੇਖਵਾਂ ਵੀ, ਜਿਹਨੂੰ ਲੱਗਦਾ ਸੀ ਵੀ ਮੈਨੂੰ ਸ਼ਾਇਦ ਪ੍ਰਧਾਨ ਬਣਾ ਦੇਣ, ਪਰ ਉਹਨੂੰ ਲੱਗ ਗਿਆ ਹੋਣਾ ਵੀ ਮੇਰਾ ਨਾਂ ਨਹੀਂ ਹੈ ਲਿਫਾਫੇ 'ਚੋਂ ਨਿਕਲਣ। ਔਰ ਜਿਹੜਾ ਬਣਿਆ ਉਹ ਲੌਂਗੋਵਾਲ ਦਾ ਹਰਚੰਦ ਸਿੰਘ ਲੌਂਗੋਵਾਲ, ਜਿਹਨੇ ਸਭ ਤੋਂ ਵੱਡੀ ਗਦਾਰੀ ਪੋਸਟ 84 ਪੀਰੀਅਡ ਦੀ, ਜਿਹੜੀ ਸਾਹਮਣੇ ਲੌਂਗੋਵਾਲ ਰਾਜੀਵ ਅਕੋਰਡ, ਉਸ ਤੋਂ ਪਹਿਲਾਂ ਵੀ ਸੰਤ ਭਿੰਡਰਾਂਵਾਲਿਆਂ ਦੇ ਖਿਲਾਫ ਉਹ ਇੱਕ ਸਾਜ਼ਿਸ਼ੀ, ਉਹ ਸਾਰੀ ਮੁਹਿੰਮ ਦਾ ਹਿੱਸਾ ਸੀ। ਬਾਦਲ ਉਹਨੂੰ ਲਿਆਇਆ ਸੀ ਲੌਂਗੋਵਾਲ ਨੂੰ ਉੱਥੋਂ ਟੌੜੇ ਨੂੰ ਕਮਜ਼ੋਰ ਕਰਨ ਲਈ। ਤੇ ਟੌੜੇ ਨੂੰ ਲੱਗਦਾ ਸੀ ਕਿ ਵੀ ਜੇ ਟੌੜਾ ਆਫ ਐਂਡ ਔਨ ਸੰਤ ਭਿੰਡਰਾਂਵਾਲਿਆਂ ਦੇ ਨਾਲ ਵੀ ਖਲੋ ਜਾਂਦਾ ਸੀ, ਉਹ ਵੀ ਆਪਣੀ ਗੇਮ ਖੇਡ ਰਿਹਾ ਸੀ। ਉਹਨੂੰ ਲੱਗਦਾ ਸੀ ਵੀ ਲੌਂਗੋਵਾਲ ਦਾ ਤੋੜ ਭਿੰਡਰਾਂੜੇ ਨੇ, ਔਰ ਇਹ ਆਪਣੀ ਗੰਦੀ ਖੇਡ ਰਹੇ ਸੀ ਦੋਨੋਂ ਹੀ। ਔਰ ਇਸ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਉਸ ਲੌਂਗੋਵਾਲ ਨੇ ਕਿਵੇਂ ਰਾਜੀਵ ਲੌਂਗੋਵਾਲ ਸਮਝੌਤੇ ਦੇ ਥੱਲੇ ਸਤਲੁਜ ਯਮੁਨਾ ਲਿੰਕ ਨਹਿਰ ਕਢਾਣਾ ਮੰਨਿਆ ਔਰ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਕੀਤੀ। ਕੁਝ ਹਫ਼ਤਿਆਂ ਬਾਅਦ ਉਹਨੂੰ ਉਹਦੇ ਕੀਤੇ ਦੀ ਸਜ਼ਾ ਸਿੱਖ ਨੌਜਵਾਨਾਂ ਨੇ ਦਿੱਤੀ। ਔਰ ਉਸ ਦਾ 7 ਸਾਲ ਤੋਂ ਗੜਵਈ ਹੁੰਦਾ, ਜਿਹੜਾ ਗੜਵਾ ਚੁੱਕ ਕੇ ਨਾਲ ਤੁਰਦਾ, ਉਹਦੇ ਡੇਰੇ 'ਚ ਹੀ ਪਲਿਆ ਹੋਏਗਾ ਜ਼ਾਹਰਾ ਤੌਰ ਤੇ। ਇਹ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ, ਹੁਣ ਨਾਂ 10ਵੇਂ ਪਾਤਸ਼ਾਹ ਦਾ ਹੈ, ਕਹਿਣ ਨੂੰ ਵੀ ਜਿਹੜਾ ਉਹ ਕਹਿਰਾ ਨਹੀਂ ਜੀ ਕਰਦਾ, ਪਰ ਇਹ ਇਸ ਕਿਸਮ ਦੇ, ਔਰ ਉਹਨਾਂ ਦਾ ਜਿਹੋ ਜਿਹਾ ਲੌਂਗੋਵਾਲ ਹੈ ਉਹ ਜਿਹਾ ਉਹਦਾ ਇਹ ਗੜਵਈ ਹੋਏਗਾ। ਔਰ ਅੱਜ ਪਿਛਲੇ ਪੀਰੀਅਡ ਤੋਂ ਬਾਦਲ ਟੱਬਰ ਦਾ ਪੂਰਾ ਲਾਇਲ,
ਜਿਹਦੇ ਚੋਂ ਉਹਨੂੰ ਕਦੇ ਉਹ ਧੂਰੀ ਤੋਂ ਉਹਨੇ ਸੀਟ ਇਲੈਕਸ਼ਨ ਲੜੀ, ਮਾਰਕੀਟ ਕਮੇਟੀ ਦਾ ਕਿ ਕਾਹਦਾ ਵਾਈਸ ਚੇਅਰਮੈਨ। ਪਰ ਜਿਹਨੂੰ ਤੁਸੀਂ ਕਹੋ ਵੀ ਜਿਵੇਂ ਇਹਨਾਂ ਨੇ ਵੱਡੇ ਜ਼ਿਮੀਂਦਾਰਾਂ ਨੇ ਆਪਣੇ ਵਫਾਦਾਰ ਰੱਖੇ ਹੁੰਦੇ ਨੇ ਘਰਾਂ ਦੇ ਵਿੱਚ ਨੌਕਰ, ਇਸ ਲੈਵਲ ਦਾ ਇਹਦਾ ਰੋਲ। ਜੋ ਜਿਹਾ ਇੱਕ ਗੁਰਦੇਵ ਸਿੰਘ ਬਾਦਲ ਸੀ, ਇਹਦੇ ਪਿੰਡ ਦਾ ਬਾਦਲ ਦਾ, ਉਹਦਾ ਵੀ ਇਹੀ ਰੋਲ ਸੀ। ਸੋ ਐਗਜ਼ੈਕਟਲੀ ਐਤਕੀ ਇਹਨਾਂ ਨੇ ਦੇਖਿਆ ਕਿ ਵੀ ਜਿਸ ਅੰਦਾਜ਼ ਦੇ ਵਿੱਚ ਕੋਈ ਬਗਾਵਤ ਵੀ ਪਹਿਲਾਂ ਹੋਈ ਉਹਨਾਂ ਦੇ ਆਪਣੇ ਧੜਿਆਂ ਦੇ ਵਿੱਚ ਵੀ, ਜਦੋਂ ਸੁਖਦੇਵ ਸਿੰਘ ਭੌਰ ਭਾਵੇਂ ਟੌੜੇ ਨਾਲ ਸੀ ਛੱਡ ਕੇ ਚਲਾ ਗਿਆ, ਆਮ ਆਦਮੀ ਪਾਰਟੀ ਜੁਆਇਨ ਕਰ ਲਈ ਜੀ, ਆਪਣਾ ਆਰਟ ਗਰੁੱਪ ਬਣਾ ਕੇ ਉਹਨੇ ਚੋਣ ਲੜੀ ਔਰ ਜਿਹਨੂੰ ਖੜਾ ਕੀਤਾ ਸੀ ਅਮਰੀਕ ਸਿੰਘ ਸ਼ਾਹਪੁਰੇ, ਡੇਰਾ ਬਾਬਾ ਨਾਨਕ ਤੋਂ ਹੈ, 15 ਵੋਟਾਂ ਮਿਲੀਆਂ। ਲੇਕਿਨ ਮਤਲਬ ਜਿਸ ਅੰਦਾਜ਼ 'ਚ ਬਾਦਲ ਕਿਆਂ ਨੇ ਆਪਣੀ ਟੋਟਲ ਜ਼ਮੀਰ ਵੇਚੀ ਹੋਈ ਹੈ, ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਦੇ ਉੱਤੇ, ਮੈਂ ਇਸ ਤੋਂ ਪਹਿਲਾਂ ਕਿ ਅੱਗੇ ਜਾਵਾਂ, ਇੱਕ ਬੜਾ ਖੂਬਸੂਰਤ ਰਾਈਟ ਅਪ ਅੱਜ ਸਿਪਾਹੀ ਤਰਲੋਚਨ ਸਿੰਘ ਦਪਾਲਪੁਰ ਨੇ ਆਪਣੇ ਵੈਬਸਾਈਟ ਤੇ ਪਾਇਆ, ਉਹ ਮੈਂ ਦੇਖ ਰਿਹਾ ਸੀ, BBC ਪੰਜਾਬੀ ਸਰਵਿਸ 'ਚ ਵੀ ਸੀ। ਉਹ ਕਰੈਕਟਰ ਸ਼ੋਅ ਕਰਦਾ ਹੈ ਕਿ ਕਿਸ ਹੱਦ ਤੱਕ ਇਹ ਨਿਗਰ ਚੁੱਕੇ ਨੇ। ਸੋ ਮੈਂ ਤੁਹਾਨੂੰ ਕਹਾਂਗਾ ਵੀ ਤੁਸੀਂ ਇਹਨੂੰ ਜ਼ਰਾ ਪੜ੍ਹ ਦਿਓ ਜੀ। ਇਹ ਲਿਖਦੇ ਨੇ, ਪਾ ਕੇ ਜੈਕਟਾਂ ਨੀਲੀਆਂ ਬਨ ਪਹੁੰਚੇ, ਪਾ ਕੇ ਜੈਕਟਾਂ ਨੀਲੀਆਂ ਬਨ ਪਹੁੰਚੇ, ਤੇਜਾ ਸਿੰਘ ਸਮੁੰਦਰੀ ਹਾਲ ਅੰਦਰ, ਖੁੱਲੇ ਹਾਊਸ ਵਿੱਚ ਦੇਖ ਲਿਫਾਫਿਆਂ ਨੂੰ, ਬੋਲੇ ਝੱਟ ਗੁਲਾਮਾਂ ਦੀ ਤਾਲ ਅੰਦਰ। ਕਾਂਜੀ ਘੋਲ ਦਿੱਤੀ ਵਿੱਚ ਬੇਕਿਰਕ ਹੋ ਕੇ, ਕਾਂਜੀ ਘੋਲ ਦਿੱਤੀ ਵਿੱਚ ਬੇਕਿਰਕ ਹੋ ਕੇ, ਕੀਤੀ ਹੋਈ ਬਜ਼ੁਰਗਾਂ ਦੀ ਘਾਲ ਅੰਦਰ। ਕੇਂਦਰ ਪੰਥ ਦਾ ਫਿਰ ਗੁਲਾਮ ਕਰਿਆ, ਮਲਕ ਭਾਗੋ ਦੀ ਫਸ ਗਏ ਚਾਲ ਅੰਦਰ। ਸਿੰਘ ਸਧਾਉਂਦਿਆਂ ਭੇਡਾਂ ਦੇ ਵਾਂਗ ਯਾਰੋ, ਸਿੰਘ ਸਧਾਉਂਦਿਆਂ ਭੇਡਾਂ ਦੇ ਵਾਂਗ ਯਾਰੋ, ਹੱਕ ਮਾਲਕਾਂ ਹੱਥ ਫੜਾਏ ਆਏ। ਸ਼ਾਹ ਮੁਹੰਮਦਾ ਪੁੱਛਦੇ ਲੋਕ ਸਿੰਘ ਜੀ, ਸ਼ਾਹ ਮੁਹੰਮਦਾ ਪੁੱਛਦੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾ ਆਏ। ਜੀ ਡਾਕਟਰ ਸਾਹਿਬ, ਹੁਣ ਇਹ 42ਵਾਂ ਪ੍ਰਧਾਨ ਲੌਂਗੋਵਾਲ, ਪਹਿਲਾਂ ਹੀ ਲੌਂਗੋਵਾਲ ਨੇ ਜਿਹੋ ਜਿਹੀ ਕਰਤੂਤ ਕੀਤੀ ਉਹਦਾ ਗੜਵਈ ਤਾਂ ਉਹੀ ਹੈ ਕਿ ਵੀ ਜੇ ਇਹ ਕਹਿਣਾ ਹੋਏ ਕਿ ਵੀ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਨ ਛੜਪ, ਜਿਸ ਦੀ ਟ੍ਰੇਨਿੰਗ ਹੈ ਉਹ ਤਾਂ ਟ੍ਰੇਟਰ ਦੀ ਟ੍ਰੇਨਿੰਗ ਹੈ। ਔਰ ਇਹ ਸਾਰੇ ਚੋਂ ਔਰ ਸਾਰੀ ਐਗਜ਼ੈਕਟਿਵ ਕਮੇਟੀ ਸਾਰੇ ਨਵੇਂ ਨਾਂ, ਔਰ ਹਾਲਾਂਕਿ ਕਹਿਣ ਨੂੰ ਰਿਜ਼ਰਵੇਸ਼ਨ ਦੇ ਨਾਂ ਥੱਲੇ ਜਿਹੜਾ 30 ਬੀਬੀਆਂ ਇਸ ਵੇਲੇ ਸ਼੍ਰੋਮਣੀ ਕਮੇਟੀ ਦੀਆਂ ਮੈਂਬਰ ਨੇ, ਇੱਕ ਕੋਈ ਗੁਰਮੀਤ ਕੌਰ ਕਪੂਰਥਲਾ ਉਹ ਐਗਜ਼ੈਕਟਿਵ 'ਚ ਆਈ ਹੈ, ਬਾਕੀ ਕੋਈ ਰਿਪਰੈਜ਼ੈਂਟੇਸ਼ਨ ਨਹੀਂ, ਕੋਈ ਡਿਸਕਸ਼ਨ ਡਿਬੇਟ ਨਹੀਂ, ਮਨਮਰਜ਼ੀ ਦੇ ਨਾਲ ਚੰਮਦੀਆਂ ਚਲਾਉਣ ਵਾਲੇ ਜਿਹੜੇ ਨੇ। ਔਰ ਬਾਦਲਾਂ ਨੇ ਬਿਲਕੁਲ, ਔਰ ਜਿਹੜੇ ਬਾਹਰ ਦੋਵੇਂ ਹੀ, ਦਲਜੀਤ ਚੀਮਾ ਬਿਲਕੁਲ ਵਿਕਾਊ ਮਾਲ, ਜਿਹਨੂੰ ਖਾਲਿਸਤਾਨ ਤੋਂ ਵੀ ਟਰਬਲ ਹੈ, ਬਾਹਰਲਿਆਂ ਸਿੱਖਾਂ ਤੋਂ ਵੀ ਟਰਬਲ ਹੈ, ਔਰ ਜਿਨ੍ਹਾਂ ਨੇ ਕੋਈ ਜ਼ਬਾਨ ਨਹੀਂ ਖੋਲੀ ਕਿ ਭਾਈ ਜਗਤਾਰ ਸਿੰਘ ਜੱਗੀ ਦੇ ਨਾਲ ਕੀ ਹੋ ਰਿਹਾ ਹੈ, ਨੌਜਵਾਨਾਂ ਦੇ ਉੱਤੇ ਕੀ ਜ਼ੁਲਮ ਹੋ ਰਹੇ ਨੇ। ਔਰ ਉਹਦੇ ਨਾਲ ਉਹ ਦੂਸਰਾ ਬਦਮਾਸ਼ ਸਿਕੰਦਰ ਮਲੂਕਾ, ਜਿਹੜਾ ਕਿ ਸੌਦਾ ਸਾਧ ਦੇ ਡੇਰੇ ਹੀ ਨਹੀਂ ਸਗੋਂ ਚੋਣਾਂ ਤੋਂ ਠੀਕ ਪਹਿਲਾਂ ਜਿਹੜਾ ਉਹਨਾਂ ਨੂੰ ਸੱਦ ਕੇ ਸਾਰੇ ਜਿਹੜੇ 8-9 MLA ਖਲੋਤੇ ਸੀ ਅਕਾਲੀਆਂ ਦੇ, ਉਹਨਾਂ ਨੇ ਪੂਰੀ ਸਪੋਰਟ ਥਰੋ ਕੀਤੀ ਸੀ। ਬਾਅਦ 'ਚ ਡਰਾਮਾ ਜਿਹਾ ਅਕਾਲ ਤਖਤ ਤੋਂ ਹੋਇਆ ਜੀ, ਬਰਤਨ ਸਾਫ਼ ਕਰ ਲਓ ਜਾਂ ਜੋੜੇ ਝਾੜ ਲਓ। ਹੁਣ ਇਹ ਸਾਰਾ ਪਾਰਟ। ਸੋ ਹੁਣ ਇੱਕ ਪਾਸੇ ਉਹੀ ਸ਼੍ਰੋਮਣੀ ਕਮੇਟੀ, ਔਰ ਉਹ ਸਵਾਲ ਅਕਸਰ ਸਾਨੂੰ ਪੁੱਛਦੇ ਨੇ ਕਿ ਜੀ ਦੱਸੋ ਸ਼੍ਰੋਮਣੀ ਕਮੇਟੀ ਇਹ ਕਿਉਂ ਨਹੀਂ ਕਰਦੀ, ਉਹ ਕਿਉਂ ਨਹੀਂ ਕਰਦੀ। ਹੁਣ ਲੈਵਲ ਕਿਸ ਹੱਦ ਤੱਕ ਚਲਾ ਗਿਆ। ਮੈਂ ਕਿਸੇ ਨੂੰ ਪੁੱਛ ਰਿਹਾ ਸੀ, ਮੈਂ ਕਿਹਾ ਜੀ ਇਹ ਬਡੂੰਗਰ ਬੜਾ ਇਹਨੂੰ ਲਿਆਂਦਾ ਸੀ 1 ਸਾਲ ਲਈ, ਇਹਨੂੰ ਨਾ ਦੁਬਾਰਾ ਬਣਾਉਣਗੇ। ਉਸ ਤੋਂ ਪਹਿਲਾਂ ਦੀ ਗੱਲ ਕਹਿੰਦੇ ਜੀ, ਇਹਦੀ ਗੱਲ ਵੀ ਸੁਣ ਲਓ ਵੀ 560 ਨਵੀਆਂ ਨਿਯੁਕਤੀਆਂ ਉਹਨੇ ਕੀਤੀਆਂ, ਸਭ ਨਿਯਮਾਂ ਦੀ ਜਿਹੜੀ ਆ ਉਹ ਤੋਹੀਨ ਕਰਕੇ, ਜਿਹਦੇ ਚੋਂ 65 ਬੰਦੇ ਉਹਦੇ ਆਪਣੇ ਟੱਬਰ ਦੇ ਹੀ ਉਹਨੇ ਨੌਕਰੀਆਂ ਤੇ ਲਾਤੇ। ਮੈਂ ਕਿਹਾ ਜੀ ਚੰਗੇ ਪ੍ਰੋਫੈਸਰ ਸਾਹਿਬ ਨੇ। ਉਹ ਹੁਣ ਇਹ ਲੱਗਾ ਹੋਇਆ ਵੀ ਸਾਰੇ ਲੁੱਟ ਰਹੇ ਨੇ, ਜੇ ਲੁੱਟ ਪਈ ਹੈ ਤੇ ਲੁੱਟ ਲਓ। ਸੋ ਕੋਈ ਗੁਰੂ ਦੀ ਭੈ ਭਾਵਨੀ, ਕੋਈ ਸਿੱਖੀ ਦੀ ਗੱਲ, ਪੰਜਾਬ ਡਰੱਗਸ ਦੇ ਹਵਾਲੇ ਹੈ, ਨੌਜਵਾਨੀ ਸਿੱਖੀ ਛੱਡ ਰਹੀ ਹੈ। ਔਰ ਅਸੀਂ ਇਹ ਦੇਖਦੇ ਹਾਂ ਵੀ ਇਹ ਵੀ ਇੱਕ ਫੈਸ਼ਨ ਜਿਹਾ ਬਣਦਾ ਜਾਂਦਾ ਹੈ। ਪਿਛਲੇ ਦਿਨਾਂ ਦਾ ਜਨਾਲੇ ਕਿ ਕਿਹੜੇ ਕੋਈ 10-12 ਮੁਲਾਜ਼ਮ ਜਿਹੜੇ ਨਵੇਂ ਰੱਖੇ ਸੀ, ਉਹਨਾਂ ਦੀ ਨੌਕਰੀ ਉਹਨਾਂ ਨੇ ਕੰਟੀਨਿਊ ਨਹੀਂ ਕੀਤੀ ਜਾਂ ਦੂਜਿਆਂ ਤੋਂ ਪੈਸੇ ਲੈ ਕੇ ਉਹਨਾਂ ਦੇ ਰੱਖ ਲਏ ਹੋਣੇ ਨੇ, ਉਹ ਅਕਾਲ ਤਖਤ ਤੇ ਮਿਲਣਾ। ਉਹਨਾਂ ਨੇ ਕਿਹਾ ਜੀ ਜੇ ਸਾਡੀਆਂ ਬਹਾਲ ਨਾ ਕੀਤੀਆਂ ਅਸੀਂ ਸਿੱਖੀ ਛੱਡ ਦਿਆਂਗੇ, ਅਸੀਂ ਸਿੱਖੀ ਦੇ ਚਿੰਨ੍ਹ ਤੁਹਾਨੂੰ ਭੇਟ ਕਰ ਜਾਵਾਂਗੇ ਆ ਕੇ। ਸੋ ਮਤਲਬ ਇਹ ਇੱਕ ਇਸ ਕਿਸਮ ਦਾ ਇਹਨਾਂ ਦੇ ਦਾਇਰ, ਕਿਉਂਕਿ ਇਹਨਾਂ ਨੇ ਹਰ ਚੀਜ਼ ਘਟੀਆ ਲੈਵਲ ਦੇ ਉੱਤੇ ਬਣਾ ਦਿੱਤੀ ਹੈ, ਕਰਪਟ ਨੇ। ਉੱਤੋਂ ਹੁਣ ਇੱਕ ਹਰਿਆਣੇ ਚੋਂ ਰਘਬੀਰ ਸਿੰਘ ਵਿਰਕ ਕੇ ਕੌਣ ਵਾਈਸ ਪ੍ਰੈਜ਼ੀਡੈਂਟ ਬਣਿਆ, ਤਾਂ ਮੈਨੂੰ ਕਹਿੰਦੇ ਉਹਨੂੰ ਤਾਂ ਪਤਾ ਵੀ ਨਹੀਂ, ਉਹ ਤਾਂ ਬਿਲਕੁਲ ਹੀ ਉਹ ਬਾਦਲਾਂ ਦਾ ਐਸਟੇਟ ਏਜੰਟ ਹੈ। ਜਿਵੇਂ ਤੁਸੀਂ ਕੋਈ ਪ੍ਰਾਪਰਟੀ ਰੱਖਦੇ ਹੋ ਤੇ ਮੈਨੇਜਰ ਰੱਖਦੇ ਹੋ, ਕਿ ਜਿੰਨੀਆਂ ਬਾਦਲਾਂ ਦੀਆਂ ਇਨਵੈਸਟਮੈਂਟਸ ਹਰਿਆਣੇ 'ਚ ਔਰ ਦੂਜੇ ਤੀਜੇ ਨੇ
ਉਹਦੀ ਉਹ ਦੇਖਭਾਲ ਕਰਦਾ, ਉਹਨੂੰ ਇਸ ਲਈ ਰੱਖਿਆ ਹੋਇਆ। ਔਰ ਅੱਜ ਇੱਕ ਹੋਰ ਸੱਜਣ ਕਹਿ ਰਹੇ ਸੀ ਕੋਈ ਵੀ ਐਸਾ ਇਹਨਾਂ 'ਚ ਨਹੀਂ ਹੈ ਜਿਨ੍ਹਾਂ 'ਚੋਂ ਤੁਹਾਨੂੰ ਕੋਈ ਧਰਮ ਦੀ ਖੁਸ਼ਬੂ ਆਏ ਜਾਂ ਕੋਈ ਐਬਿਲਿਟੀ ਜਾਂ ਦੂਜਾ। ਮੈਂ ਦੇਖਦਾ ਹਾਂ ਵੀ ਦੁਨੀਆ 'ਚ ਆ ਹੁਣ ਪੋਪ ਹੈ, ਟਰੈਵਲ ਕਰਦਾ ਹੈ, ਮਿਆਂਮਾਰ ਗਿਆ, ਬਰਮਾ 'ਚ ਰੋਹਿੰਗਿਆਂ ਬਾਰੇ ਕੀ ਕਹੇਗਾ ਕੀ ਨਹੀਂ ਕਹੇਗਾ। ਜੂਇਸ਼ ਰਬਾਈ ਨੇ ਇਸਲਾਮ ਦੇ ਹਵਾਲੇ ਨਾਲ ਉਹਨਾਂ ਦੇ ਬੜੇ ਬੜੇ ਹਾਫਜ਼ ਔਰ ਦੂਸਰੇ ਗੱਲ ਕਰਦੇ ਨੇ। ਸਾਡਾ ਇੰਨਾ ਕੁਝ ਚੱਲ ਰਿਹਾ ਸਾਊਥ ਏਸ਼ੀਆ 'ਚ। ਅਕਾਲ ਤਖਤ ਦਾ ਜਥੇਦਾਰ ਕਿਸ ਕਿਸਮ ਦਾ, ਉਹਨਾਂ ਨੇ ਆਪਣਾ ਰਬੜ ਦੀ ਮੋਹਰ ਲਿਆ ਕੇ ਬਿਠਾਇਆ ਹੋਇਆ ਜਿਹੜਾ ਬਾਹਰਲੇ ਸਿੱਖਾਂ ਨਾਲ ਇੰਟਰੈਕਟ ਨਹੀਂ ਕਰ ਸਕੇ ਕਿਉਂਕਿ ਨਕਾਰਿਆ ਹੋਇਆ ਸਿੱਖਾਂ ਨੇ। ਔਰ ਆਹ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਦੀ ਸਾਰੀ ਟੀਮ ਨਵੀਂ ਲਿਫਾਫੇ 'ਚੋਂ ਕੱਢੀ ਹੈ, ਇਹ ਟੋਟਲੀ ਉਹਨਾਂ ਨੇ ਇਵੇਂ ਹੀ ਹੈ ਜਿਵੇਂ ਉਹਨਾਂ ਦੀ ਜ਼ਮੀਨਾਂ ਦੀ ਦੇਖਭਾਲ ਲਈ ਹੈ। ਇਹ 'ਚੋਂ ਨਿਕਲਵਾਉਣਾ ਕੀ ਹੈ। ਲੇਕਿਨ ਇਸ ਤੋਂ ਕਿ ਬਾਰ-ਬਾਰ ਅਸੀਂ ਉਸ ਬੇਸ਼ਰਮੀ ਨੂੰ ਦੇਖ ਰਹੇ ਇਹਨਾਂ ਦੇ ਲੈਵਲ ਤੇ ਵੀ। ਔਰ ਸਾਡੀਆਂ ਇਹਨਾਂ ਕਮੇਟੀਆਂ ਦੇ ਰੁਤਬੇ ਕੀ ਰਹਿ ਗਏ ਨੇ। ਹੁਣ ਪਟਨਾ ਸਾਹਿਬ 'ਚ 4 ਵਾਰ ਪਿਛਲੇ 3-4 ਹਫ਼ਤੇ ਹੀ ਦੇਖਣਾ ਹੋਏ ਕਿ ਜੀ ਅਵਤਾਰ ਸਿੰਘ ਮੱਕੜ ਵਾਪਸ ਕਮੇਟੀ ਦੇ ਪ੍ਰਧਾਨ ਬਣ ਗਏ। ਹਾਈ ਕੋਰਟ ਦੇ ਇੱਕ ਜੱਜ ਨੇ ਕਿਹਾ, ਬੈਂਚ ਬੈਠਾ, ਉਹਨਾਂ ਨੇ ਕਿਹਾ ਨਹੀਂ ਹਰਵਿੰਦਰ ਸਿੰਘ ਸਰਨਾ ਵਾਲੀ ਜਿਹੜੀ ਚੋਣ ਹੋਈ ਸੀ ਉਹ ਠੀਕ ਹੈ। ਹੁਣ 3 ਦਿਨ ਪਹਿਲਾਂ ਫੇਰ ਆਇਆ ਜੀ ਡਬਲ ਬੈਂਚ ਬੈਠਾ ਹਾਈ ਕੋਰਟ ਦਾ, ਉਹਨਾਂ ਨੇ ਮੱਕੜ ਨੂੰ ਵਾਪਸ ਪ੍ਰਧਾਨ ਬਣਾ। ਸੋ ਸਾਡਾ ਹਾਲ ਇਹ ਹੈ ਕਿ ਵੀ ਸਿੱਖ ਨੂੰ ਡਿਫਾਈਨ ਇਹਨਾਂ ਦੀ ਪਾਰਲੀਮੈਂਟ ਕਰਦੀ। ਸਹਿਜਧਾਰੀਆਂ ਦੇ ਮੁੱਦੇ ਦੇ ਉੱਤੇ ਉਹੀ ਫਰਾਡ ਪਰਮਜੀਤ ਰੇਣੂ ਕੋ ਹੋਰ ਪਟੀਸ਼ਨ ਕੀਤੀ ਹੋਈ ਹੈ। ਕਮੇਟੀਆਂ ਵੈਲਿਡ ਨੇ ਕਿ ਨਹੀਂ ਇਹ ਡਿਸਾਈਡ ਕੋਰਟ ਕਰਦਾ। ਔਰ ਹੁਣ ਤਾਂ ਈਵਨ ਇਸ ਲੈਵਲ ਤੱਕ ਵੀ ਕਿ ਅਕਾਲ ਤਖਤ ਦਾ ਹੁਕਮਨਾਮਾ ਇਹ ਜਥੇਦਾਰਾਂ ਦੇ ਕੀ ਰਾਈਟ ਨੇ ਕੀ ਨਹੀਂ ਨੇ, ਔਰ ਇਹਨਾਂ ਕੋਲ ਰਾਈਟ ਹੀ ਨਹੀਂ ਹੈ ਵੀ ਇਹ ਕਰ ਸਕਣ, ਉਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਚੈਲੰਜ ਹੋਇਆ ਹੈ। ਸੋ ਹੁਣ ਇਸ ਸਾਰੇ 'ਚ ਅਲਟੀਮੇਟਲੀ ਸਾਡਾ ਦੁਸ਼ਮਣ ਕੀ ਚਾਹੁੰਦਾ ਸੀ, ਇਹੀ ਕੁਝ ਚਾਹੁੰਦਾ ਸੀ। ਜੋ ਕੁਝ ਅਸੀਂ ਗੁਰਦੁਆਰਿਆਂ ਨੂੰ ਲਿਬਰੇਟ ਕਰਵਾ ਕੇ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਗੁਰਦੁਆਰੇ ਸਾਡੇ ਕੋਲ ਆਏ, ਪੰਥ ਦੇ ਕੋਲ ਆਏ, ਉਹ ਜਿਹੜੀ ਅਕਾਲੀ ਲਹਿਰ ਸੀ ਉਹ ਕਾਂਗਰਸ ਦੇ ਖਾਤੇ 'ਚ ਪੈ ਗਈ ਮਾਸਟਰ ਤਾਰਾ ਸਿੰਘ ਔਰ ਇਹਨਾਂ ਦੀ ਕੰਮ ਅਖਰੀ ਦੀ ਬਦੌਲਤ। ਔਰ ਜੋ ਕੁਝ ਬਚਿਆ ਸੀ ਧਾਰਮਿਕ ਪੱਧਰ ਤੇ ਅੱਜ ਗੋਲਕ ਔਰ ਗੋਲਕ ਦੀ ਲੁੱਟ ਔਰ ਉਹਦੇ ਥੱਲੇ ਤੁਸੀਂ ਠੇਕੇ, ਇਹੀ ਨਹੀਂ ਵੀ ਪੈਸੇ ਇਵੇਂ ਸਿੱਧੇ ਖਾਂਦੇ ਨੇ, ਠੇਕੇ ਈਵਨ ਜੇ ਲੱਖਾਂ ਰੁਪਈਏ ਜਿਹੜੇ ਨੇ ਉਹ ਸਿਰਪਾਓ ਦੇ ਉੱਤੇ ਖਰਚੇ ਜਾਂਦੇ ਨੇ। ਜਦੋਂ ਸਿਰਪਾਓ ਗੜਾਂ 'ਚ ਪਾਇਆ ਜਾਂਦਾ ਹੈ ਉਹਦੇ ਲਈ ਲੱਖਾਂ ਰੁਪਏ ਦੇ ਟੈਂਡਰ ਆਰਡਰ ਡੂਨੇ ਪਤਲਾਂ ਜੋ ਹੈ ਉਹਦੇ 'ਚ ਵੀ ਕਮਿਸ਼ਨ, ਉਹਦੇ 'ਚ ਵੀ ਹਿੱਸਾ ਪੱਤੀ। ਸਿਰਪਾਓ 'ਚ ਵੀ ਇਹ ਹੁੰਦਾ ਹੈ ਕਿ ਜੀ ਕੋਈ ਨਹੀਂ ਤੁਸੀਂ ਇੰਨੇ ਪੈਸੇ ਸਾਨੂੰ ਦੇ ਦਿਓ, ਅੱਧਾ ਇੰਚ ਘੱਟ ਕਰ ਦਿਓ ਕੱਪੜਾ। ਹੁਣ ਜੇ 1000 ਮੀਟਰ ਕੱਪੜਾ ਆਣਾ ਤੇ ਉਹਦੇ 'ਚ ਅੱਧਾ ਇੰਚ ਕੱਟਣ ਨਾਲ ਹੀ ਕਿੰਨਾ ਉਹਦੇ 'ਚੋਂ ਕਮਿਸ਼ਨ ਖਾ ਰਹੇ ਨੇ। ਸੋ ਹਰ ਪੱਖ ਤੋਂ ਕੋਈ ਬਚਿਆ ਹੀ ਨਹੀਂ ਹੈ ਐਸਾ ਜਿਹਨੂੰ ਤੁਸੀਂ ਕਹੋ ਇਹ ਸਾਰੇ ਇਸ ਲੁੱਟ ਦੇ ਵਿੱਚ ਇਹਨਾਂ ਨੂੰ ਕੋਈ ਭੈ ਭਾਵਨੀ ਨਹੀਂ ਹੈ ਕਿ ਭਾਈ ਇਹ ਕਦੇ ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਭਾਈ ਇਹ ਪਾਰਾ ਹੈ ਜਿਹੜਾ ਧਰਮਸਾਲ ਦੀ ਜਿਹੜੀ ਹੈ ਕਿਸੇ ਵੀ ਚੀਜ਼ ਨੂੰ ਹੱਥ ਲਾਣਾ ਖਾਣਾ। ਬਜ਼ੁਰਗ ਜਿਹੜੇ ਨੇ ਉਹ ਪ੍ਰਸ਼ਾਦ ਵੀ ਬਹੁਤਾ ਨਹੀਂ ਸੀ ਲੈਂਦੇ ਹੁੰਦੇ ਕਿ ਨਹੀਂ ਭਾਈ ਇਹ ਕਿਸੇ ਹੋਰ ਦੇ ਮੂੰਹ ਪਏ, ਇਹ ਜਿਹੜੀ ਹੈ ਸਿੱਖਾਂ ਦੀ ਘਾਲ ਕਮਾਈ ਕਿਰਤ ਦਾ ਇਹ ਸਾਡੇ ਹੱਡੀ ਬਹਿ ਜਾਏਗਾ ਜੇ ਅਸੀਂ ਕਿਰਤ ਕਰਕੇ ਨਾ ਖਾਈਏ। ਸੋ ਅੱਜ ਕਿਸ ਲੈਵਲ ਤੱਕ ਹੈ। ਸੋ ਇਹ ਤਾਂ ਮੈਂ ਜੋ ਵੀ ਇਹ ਸਾਰਿਆਂ ਨੂੰ ਪੜ੍ਹਿਆ ਅੱਜ ਵੀ ਔਰ ਵਿਚਾਰ ਵੀ ਕਰ ਰਹੇ ਹਾਂ ਵਿਦ ਅ ਬਲੀਡਿੰਗ ਹਾਰਟ ਕਿ ਵੀ ਅਸੀਂ ਕਿੱਥੇ ਸਾਡਾ ਸਿੱਖੀ ਕਰੈਕਟਰ ਸੀ। ਔਰ ਇਹ ਜਿਵੇਂ ਦਿਪਾਲਪੁਰ ਉਹਨਾਂ ਨੇ ਕਿਹਾ ਕਿ ਭਾਈ ਇਹ ਨੀਲੀਆਂ ਪੱਗਾਂ ਤੇ ਜੈਕਟਾਂ ਪਾ ਕੇ ਲਿਫਾਫਿਆਂ ਵੱਲ ਦੇਖਦੇ ਨੇ ਤੇ ਇਹਨਾਂ ਤੋਂ ਪੰਥ ਆਸ ਕਰਦਾ ਹੈ ਕਿ ਜੀ ਇਹ ਪੰਥ ਦਾ ਜਿਹੜਾ ਉਹ ਭਵਿੱਖ ਸਵਾਰਨਗੇ। ਇਹ ਸ਼੍ਰੋਮਣੀ ਕਮੇਟੀ ਸਾਡੇ ਵੀ ਕਹਿਣਗੇ ਜੀ ਮਿੰਨੀ ਪਾਰਲੀਮੈਂਟ ਉਹ ਫਲਾਣਾ, ਉਹ ਮਿਊਨਿਸਪਲ ਕਮੇਟੀ ਵੀ ਨਹੀਂ ਹੈ। ਉਹ ਉਹਨਾਂ ਦੇ ਮਾਸਟਰ ਜਿਹੜੇ ਨੇ ਜਿਵੇਂ ਬਾਂਦਰ ਨੂੰ ਨਚਾਉਂਦੇ ਨੇ, ਜਿਹੜੇ ਸਰਕਸ ਦੇ ਰਿੰਗ ਮਾਸਟਰ ਹੁੰਦੇ ਨੇ, ਰਿਛ ਵੀ ਨੱਚਦੇ ਆ ਉੱਥੇ, ਸ਼ੇਰ ਵੀ ਨੱਚਦੇ ਨੇ। ਸੋ ਇਹ ਸਭ ਜਿਹੜੇ ਨੇ ਉਹਨਾਂ ਨੇ ਬਾਂਦਰ ਬਣਾਏ ਹੋਏ ਨੇ ਔਰ ਇਹ ਆਪਣੇ ਆਪ ਨੂੰ ਜਿਹੜਾ ਹੈ ਇਹ ਸਿੱਖ ਦਾਇਰਾਕਾਰ 'ਚ ਰਹਿੰਦੇ ਆ ਜਾਂ ਸਿੱਖ ਇਮੇਜ ਦੇ ਨਾਲ ਇਹ ਸਾਰੇ ਨੂੰ ਇਹੋ ਜਿਹੀਆਂ ਕਰਤੂਤਾਂ ਕਰ ਰਹੇ ਨੇ। ਵਾਟ ਅ ਸ਼ੇਮ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਅਪੀਲ ਕਰ ਦਈਏ ਜਿਸ ਤਰ੍ਹਾਂ ਕਿ ਹਮੇਸ਼ਾ ਹੀ ਆਪਾਂ ਕਰਦੇ ਹਾਂ ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।